पंजाबी रेडियो USA सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਇਹਨਾਂ ਤੋਂ ਤੁਸੀਂ ਮੈਡੀਕਲ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਵਸ, ਬਹਾਦਰ ਸਿੰਘ ਗਿੱਲ ਪਾਵਲਰ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸੁੱਚਾ ਸਿੰਘ ਜੀ ਫਰੈਜ਼ਨੋ, ਸਰਬਜੀਤ ਸਿੰਘ ਚੋਕਰ ਟਰਲਕ, ਹਰਵਿੰਦਰ ਸਿੰਘ ਸਮਰਾ ਤੇ ਸੁਰਿੰਦਰ ਸਿੰਘ ਜੀ ਜੁਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ। ਉਹਨਾਂ ਨੂੰ ਕਾਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ। 5596851260। ਤੇ ਹੁਣ ਚੱਲਦੇ ਹਾਂ ਜੀ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਹਾਂਜੀ ਤੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਤੇ ਸਭ ਤੋਂ ਪਹਿਲਾਂ ਆਪਾਂ ਚਰਨਜੀਤ ਚੱਢਾ ਦੀ ਗੱਲ ਕਰਦੇ ਹਾਂ ਤੇ ਉਸ ਨੂੰ ਅਦਾਲਤ ਤੋਂ ਰਾਹਤ ਮਿਲੀ। ਬਿਲਕੁਲ ਜੀ, ਪਿਛਲੇ ਦਿਨਾਂ ਤੋਂ ਇੱਕ ਬਹੁਤ ਚਰਚਿਤ ਵੀਡੀਓ ਜਿਹੜੀ ਸੀਗੀ ਜੀ, ਉਹਦੇ ਵਿੱਚ ਸ਼ਾਮਲ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ, ਸਾਬਕਾ ਪ੍ਰਧਾਨ ਜਿਹੜਾ ਜੀ ਚਰਨਜੀਤ ਚੱਢਾ, ਉਹਨੇ ਐਂਟੀਸਪੇਟਰੀ ਜਿਹੜੀ ਹੈ ਜੀ ਉਹ ਲਾਈ ਸੀਗੀ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ। ਔਰ ਅਦਾਲਤ ਨੇ ਚਰਨਜੀਤ ਚੱਢੇ ਨੂੰ ਇੱਕ ਵੱਡੀ ਰਾਹਤ ਜਿਹੜੀ ਹੈ ਜੀ ਉਹ ਦਿੱਤੀ ਆ। ਇਹ ਰਾਹਤ ਜਿਹੜੀ ਆ 10 ਜਨਵਰੀ ਤੱਕ ਦਿੱਤੀ ਗਈ ਆ। 10 ਜਨਵਰੀ ਨੂੰ ਇਹਦੇ ਉੱਤੇ ਉਹਨੂੰ ਜ਼ਮਾਨਤ ਮਿਲਦੀ ਆ ਜਾਂ ਨਹੀਂ, ਉਹਦੀ ਸੁਣਵਾਈ ਹੋਊਗੀ। ਉਦੋਂ ਪਹਿਲਾਂ ਉਹਨੂੰ ਇਹ ਆਖਿਆ ਗਿਆ ਕਿ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਵੇ ਔਰ ਉਦੋਂ ਤੱਕ ਉਹਨੂੰ ਅਰੈਸਟ ਨਹੀਂ ਕੀਤਾ ਜਾ ਸਕੂਗਾ। ਚਰਨਜੀਤ ਚੱਢਾ ਦਾ ਮੁੰਡਾ ਇੰਦਰਪ੍ਰੀਤ ਸਿੰਘ, ਜਿਹੜਾ ਕਿ ਖੁਦਕੁਸ਼ੀ ਕਰ ਗਿਆ ਸੀਗਾ ਪਰਸੋਂ, ਉਹਦਾ ਪੋਸਟਮਾਰਟਮ ਹੋ ਗਿਆ ਜੀ। ਅੱਜ ਉਹਦਾ ਅੰਤਿਮ ਸੰਸਕਾਰ ਜਿਹੜਾ ਜੀ ਉਹ ਕੀਤਾ ਜਾਊਗਾ। ਇੰਦਰਪ੍ਰੀਤ ਸਿੰਘ ਚੱਢਾ ਦੇ ਮੁੰਡੇ ਦੀ ਸ਼ਿਕਾਇਤ ਦੇ ਉੱਤੇ ਜਿਹੜੇ ਪਰਚਾ ਦਰਜ ਕੀਤਾ ਗਿਆ ਜੀ 11 ਜਾਣਿਆਂ ਦੇ ਉੱਤੇ। ਔਰ ਇਹਦੇ ਵਿੱਚ ਜਿਹੜੀ ਔਰਤ ਚਰਨਜੀਤ ਚੱਢਾ ਦੇ ਨਾਲ ਵੀਡੀਓ ਦੇ ਵਿੱਚ ਸੀਗੀ, ਉਹਦਾ ਨਾਮ ਵੀ ਜਿਹੜਾ ਉਹ ਸ਼ਾਮਲ ਹੈ। ਸੁਰਜੀਤ ਸਿੰਘ, ਉਮਿਤ, ਕੁਲਜੀਤ ਕੌਰ, ਮਾਨਿਆ, ਦਵਿੰਦਰ ਸੰਧੂ, ਜਿਹੜਾ ਕਿ ਇੱਕ ਪ੍ਰਸਿੱਧ ਜਿਹੜੀ ਇਮੀਗ੍ਰੇਸ਼ਨ ਦੀ ਕੰਪਨੀ ਹੈ WWICS, ਉਹਦਾ ਮਾਲਕ ਹੈ। ਇੰਦਰਪ੍ਰੀਤ ਸਿੰਘ ਆਨੰਦ, ਗੁਰਸੇਵਕ ਸਿੰਘ, ਹਰੀ ਸਿੰਘ ਸੰਧੂ, ਭਾਗ ਸਿੰਘ ਅਣਖੀ, ਨਿਰਮਲ ਸਿੰਘ, ਰਵਿੰਦਰ ਕੌਰ, ਇਹ ਸਾਰੇ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। 2 ਚਿੱਠੀਆਂ ਜਿਹੜੀਆਂ ਇਹਦੀਆਂ ਇੰਦਰਪ੍ਰੀਤ ਸਿੰਘ ਦੀਆਂ ਜਿਹੜੀਆਂ ਜੀ ਉਹ ਉਹਦੇ ਬੈਗ ਦੇ ਵਿੱਚੋਂ ਪੁਲਿਸ ਨੇ ਗੱਡੀ ਚੋਂ ਬਰਾਮਦ ਕੀਤੀਆਂ ਨੇ। ਇੱਕ ਤਾਂ ਖੁਦਕੁਸ਼ੀ ਨੋਟ ਹੈ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸੰਬੋਧਨ ਹੋ ਕੇ ਇੰਗਲਿਸ਼ ਦੇ ਵਿੱਚ ਲਿਖਿਆ ਗਿਆ, ਉਹਦੇ ਥੱਲੇ ਉਹਦੇ ਸਾਈਨ ਨੇ। ਇੱਕ ਉਹਨੇ ਲੰਮੀ ਚੌੜੀ ਚਿੱਠੀ ਜਿਹੜੀ ਆ ਜੀ ਉਹ ਦੁਨੀਆ ਦੇ ਨਾਂ ਦੇ ਉੱਤੇ ਇੰਦਰਪ੍ਰੀਤ ਨੇ ਜਿਹੜੀ ਆ ਜੀ ਲਿਖੀ ਆ। ਇਹ 14 ਸਫ਼ਿਆਂ ਦੀ ਆ। ਇਹਦੇ ਵਿੱਚ ਉਹ ਸੰਬੋਧਨ ਉਹਨੇ ਜਿਹੜਾ ਜੀ ਦੁਨੀਆ ਨੂੰ ਹੋਇਆ, ਟੂ ਦੀ ਵਰਲਡ। ਔਰ ਇਹਦੇ ਉੱਤੇ ਉਹਦੇ ਸਾਈਨ ਨਹੀਂ ਜਿਹੜੇ ਜੀ ਹੈਗੇ। ਉਹਨੇ 14 ਸਫ਼ਿਆਂ ਦੀ ਚਿੱਠੀ ਦੇ ਵਿੱਚ ਲਿਖਿਆ ਕਿ ਵਾਇਰਲ ਹੋਈ ਉਹਦੇ ਪਿਓ ਦੀ ਵੀਡੀਓ ਮਾਮਲੇ ਦੇ ਵਿੱਚ ਬਣਾਈ ਗਈ ਜਿਹੜੀ ਵਿਸ਼ੇਸ਼ ਜਾਂਚ ਕਮੇਟੀ ਸੀ, ਉਹਦੇ ਕੋਲੇ ਉਹ ਪੇਸ਼ ਹੋਇਆ। ਉਹਨੇ ਕਿਹਾ ਕਿ ਵੀਡੀਓ ਬਣਾਉਣ ਵਾਲਿਆਂ ਦੀ ਸਾਜ਼ਿਸ਼ ਕਿਹਦੀ ਸੀਗੀ, ਇਹਦੇ ਨਾਂ ਉਹਨੇ ਨਹੀਂ ਦੱਸੇ। ਪਰ ਇੱਕ ਇਹਦੇ ਵਿੱਚ ਜਿਹੜਾ ਜੀ ਖੁਲਾਸਾ ਹੋਰ ਜ਼ਰੂਰ ਹੋਇਆ ਕਿ ਉਹਨੇ ਆਪਣੇ ਭਰਾ ਦਾ ਨਾਮ ਇਹਦੇ ਵਿੱਚ ਇਹ ਵੀਡੀਓ ਬਣਾਉਣ ਵਾਲਿਆਂ ਦੇ ਵਿੱਚ ਜਿਹੜਾ ਜੀ ਉਹ ਲਿਖਿਆ ਕਿ ਉਹਦੇ ਭਰਾ ਨੇ ਵੀ ਇਹਦੇ ਸੰਬੰਧੀ ਜਿਹੜੀ ਹੈ ਜੀ ਉਹ ਸਾਜ਼ਿਸ਼ ਕੀਤੀ ਹੈ। ਭਾਵ ਕਿ ਪਰਿਵਾਰ ਦੇ ਅੰਦਰ ਜਾਇਦਾਦ ਨੂੰ ਲੈ ਕੇ, ਪੈਸਿਆਂ ਨੂੰ ਲੈ ਕੇ ਜੋ ਕੁਛ ਜਿਹੜਾ ਜੀ ਉਹ ਚੱਲਦਾ, ਉਹਦਾ ਵੀ ਉਹਨੇ ਕਿਤੇ ਨਾ ਕਿਤੇ ਖੁਲਾਸਾ ਕੀਤਾ। ਨਾਲ ਦੀ ਨਾਲ ਉਹ ਇਹ ਵੀ ਕਹਿੰਦਾ ਉਹਦੇ ਵਿੱਚ ਕਿ ਉਹਦੇ ਭਰਾ ਨੂੰ ਮੇਰੀ ਖੁਦਕੁਸ਼ੀ ਵਾਲੇ ਮਾਮਲੇ ਦੇ ਵਿੱਚ ਨਾਲ ਨਾ ਰੱਖਿਆ ਜਾਵੇ। ਔਰ ਉੱਥੋਂ ਥੋੜਾ ਜਿਹੜਾ ਜੀ ਉਹ ਬਚਾਅ ਕਰ ਗਿਆ, ਜਦੋਂ ਕਿ ਉਹਦਾ ਭਰਾ ਜਿਹੜਾ ਜੀ ਇਹਦੇ ਉੱਤੇ ਕਹਿੰਦਾ ਕਿ ਸਾਡਾ ਕੋਈ ਰੌਲਾ ਗੋਲਾ ਜਿਹੜਾ ਜੀ ਉਹ ਪਰਿਵਾਰ ਦੇ ਵਿੱਚ ਨਹੀਂ ਸੀਗਾ। ਉਹਨੂੰ ਨਹੀਂ ਪਤਾ ਕਿ ਇੰਦਰਪ੍ਰੀਤ ਚੱਢੇ ਨੇ ਉਹਦਾ ਨਾਮ ਜਿਹੜਾ ਜੀ ਉਹ ਕਿਉਂ ਲਿਖ ਦਿੱਤਾ। ਭਾਵ ਕਿ ਇਹ ਜੋ ਕੁਛ ਤੁਸੀਂ ਕਹੋ ਨੇਚਰ, ਕੁਦਰਤ, ਬੇਸ਼ੱਕ ਕਿੰਨੇ ਸਾਲ ਤੱਕ ਜਿਹੜਾ ਜੀ ਇਹ ਆਪਣੇ ਚੰਮਦੀਆਂ ਤਾਂ ਚਲਾਉਂਦੇ ਰਹੇ। ਜੋ ਕੁਛ ਵੀ ਜਿਹੜਾ ਜੀ ਉਹ ਚੱਲਦਾ ਰਿਹਾ, ਕਿਹੜੇ ਤਰੀਕੇ ਦੇ ਨਾਲ
ਚੀਫ ਖਾਲਸਾ ਦੀਵਾਨ ਦੇ ਉੱਤੇ ਕਾਬਜ਼ ਹੋਏ ਇੱਕ ਸ਼ਰਾਬ ਦਾ ਕੰਮ ਕਰਨ ਵਾਲਾ ਜਿਹੜਾ ਜੀ ਉਹ ਕਾਰੋਬਾਰੀ ਪਰਿਵਾਰ ਸੀਗਾ, ਉਹ ਇਹੋ ਜਿਹੀ ਸਿੱਖਾਂ ਦੀ ਇੱਕ ਬਹੁਤ ਉੱਚੀਆਂ ਸੁੱਚੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚੋਂ ਇੱਕ ਉਹਦੇ ਉੱਤੇ ਕਾਬਜ਼ ਰਿਹਾ। ਪਰ ਹੁਣ ਜਦੋਂ ਜਿਹੜਾ ਸਾਰਾ ਕੁਝ ਉਧੜ ਰਿਹਾ ਨਾ ਜੀ, ਉਹ ਲੀਰਾਂ ਦੀ ਖਿੱਦੋ ਵਾਲੀ ਜਿਹੜੀ ਹੈ ਜੀ ਉਹ ਗੱਲ ਦਿਸ ਰਹੀ ਹੈ। ਠੀਕ ਹੈ, ਉਹਨਾਂ ਦੇ ਉੱਤੇ ਬਹੁਤ ਮਾੜਾ ਇਹ ਸਮਾਂ ਹੈ। ਇੰਦਰਪ੍ਰੀਤ ਦੀ ਖੁਦਕੁਸ਼ੀ ਜਿਹੜੀ ਹੈ ਜੀ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਸਹੀ ਨਹੀਂ ਕਿਹਾ ਜਾ ਸਕਦਾ, ਉਹਦੇ ਉੱਤੇ ਕੋਈ ਤਸੱਲੀ ਨਹੀਂ ਪ੍ਰਗਟਾਈ ਜਾ ਸਕਦੀ, ਕਿਸੇ ਦੀ ਡੈਥ ਨਹੀਂ ਹੋਣੀ ਚਾਹੀਦੀ। ਪਰ ਇੰਨਾ ਜ਼ਰੂਰ ਹੈ ਕਿ ਕੀ ਕੁਛ ਜਿਹੜਾ ਜੀ ਅੰਦਰ ਚੱਲਦਾ ਇਹਨਾਂ ਬਹੁਤ ਜਿਹੜੇ ਅਮੀਰ ਪਰਿਵਾਰਾਂ ਦੇ, ਉਹਦੀ ਕਹਾਣੀ ਜਿਹੜੀ ਜੀ ਕਹਿੰਦੀ ਇੱਕ ਹੋਰ ਕਹਾਣੀ ਲੋਕਾਂ ਦੇ ਸਾਹਮਣੇ ਆ, ਜਿਹੜੇ ਇਹ ਸਮਝਦੇ ਆ ਕਿ ਦੁਨੀਆ ਭਰ ਦੀ ਦੌਲਤ ਉਹਨਾਂ ਦੇ ਕੋਲੇ ਇਕੱਠੀ ਹੋ ਜਾਣੀ ਚਾਹੀਦੀ ਹੈ, ਫਿਰ ਉਹ ਸੈਟਿਸਫੈਕਸ਼ਨ ਜਿਹੜੇ ਉਹਨਾਂ ਨੂੰ ਮਿਲ ਸਕਦੀ ਹੈ ਜਾਂ ਦੁਨੀਆ ਦੇ ਵਿੱਚ ਉਹ ਸੈਟਿਸਫਾਈਡ ਮਨੁੱਖ ਹੋ ਸਕਦੇ ਆ। ਪਰ ਇਹ ਜਿਹੜੀ ਰੈਟ ਰੇਸ ਹੈ ਉਹਦੇ ਪਿਛਲੀ ਜਿਹੜੀ ਕਹਾਣੀ ਕੀ ਹੈ, ਮੇਰਾ ਖਿਆਲ ਚੱਡਾ ਪਰਿਵਾਰ ਦੀ ਜਿਹੜੀ ਹੈ ਜੀ ਇੱਕ ਹੈ ਕਿ ਮਾੜੀ ਕਹਾਣੀ ਹੈ, ਪਰ ਜਿਹੜੀ ਚੱਲ ਰਹੀ ਹੈ ਇੱਕ ਸਿੱਖਿਆ ਦੇਣ ਵਾਲੀ ਤਾਂ ਹੈਗੀ। ਬਿਲਕੁਲ ਜੀ, ਪਰ ਜੇ ਕੋਈ ਚੱਜ ਦੀ ਸਿੱਖਿਆ ਇਸ ਤੋਂ ਲਵੇ ਤਾਂ। ਤੇ ਅੱਗੇ ਆਪਾਂ ਆਧਾਰ ਕਾਰਡ ਦੀ ਗੱਲ ਕਰਦੇ ਹਾਂ ਕਿ ਆਧਾਰ ਕਾਰਡ ਦਾ ਰੌਲਾ ਗੋਲਾ ਤਾਂ ਬਹੁਤ ਹੈਗਾ ਆ, ਪਰ ਇਸ ਦੀ ਸੁਰੱਖਿਅਤ ਬਾਰੇ ਨਹੀਂ ਸੋਚਿਆ ਗਿਆ, ਇਸ ਦਾ ਮਾਮਲਾ ਗੁੰਝਣ ਲੱਗਾ। ਐਕਚੁਅਲੀ ਜੀ ਇਹ ਇੱਥੋਂ ਦੇ ਇੱਕ ਜਿਹੜਾ ਅਖਬਾਰ ਸੀਗਾ ਜੀ, ਉਹਨੇ ਪਿਛਲੇ ਦਿਨੀ ਕੀ ਕੀਤਾ, ਤੁਸੀਂ ਹੈਰਾਨ ਹੋਵੋਗੇ ਸੁਣ ਕੇ, 500 ਰੁਪਈਆ ਦਿੱਤਾ ਉਹਨੇ ਕਿਸੇ ਅਧਿਕਾਰੀ ਨੂੰ, ਉਹਦੇ ਖਾਤੇ 'ਚ ਪਾਇਆ, ਤੇ ਉਹਨੇ ਜਿਹੜਾ ਇਹਦਾ ਐਕਸੈਸ ਸੀਗਾ ਜੀ ਆਧਾਰ ਕਾਰਡ ਦਾ ਉਹ ਉਹਦੇ ਹਵਾਲੇ ਕਰਤਾ ਵੀ ਆਹ ਲੈ ਫੜ, ਐਸ ਤੂੰ ਸਾਈਟ ਦੇ ਉੱਤੇ ਚਲੇ ਜਾ ਤੇ ਜਿੰਨਾ ਤੂੰ ਇਹਦੇ ਵਿੱਚੋਂ ਜਿਹੜਾ ਡਾਟਾ ਲੈਣਾ ਉਹ ਚੁੱਕ ਲਾ, ਭਾਵੇਂ ਜਿਹੜਾ ਕਿਸੇ ਦਾ ਵੇਰਵਾ, ਉਹਦਾ ਘਰ ਦਾ ਐਡਰੈਸ, ਉਹਦਾ ਫੋਨ ਨੰਬਰ, ਉਹਦੀ ਪੂਰੀ ਡਿਟੇਲ ਜਿਹੜੀ ਹੈ ਜੀ ਉਸ ਚੰਡੀਗੜ੍ਹ ਦੇ ਇੱਕ ਜਿਹੜਾ ਅਖਬਾਰ ਦਾ ਅਦਾਰਾ ਹੈ ਉਹਨੇ ਪੂਰੀ ਦੀ ਪੂਰੀ ਡਿਟੇਲ ਜਿਹੜੀ ਸੀ ਉਹ ਛਾਪ ਦਿੱਤੀ। ਇਹ ਕਹਿਤਾ ਕਿ 500 ਰੁਪਈਆ ਭਾਈ ਦਿੱਤਾ ਤੇ ਕਰੋੜ ਬੰਦੇ ਤੱਕ ਐਕਸੈਸ ਜਿਹੜਾ ਜੀ ਉਹ ਮੇਰਾ ਹੋ ਗਿਆ। ਇਹ ਜਿਹੜਾ ਮਾਮਲਾ ਸੀਗਾ ਜੀ ਇਹਦੇ ਉੱਤੇ ਸਰਕਾਰ ਖਾਮੋਸ਼ ਹੈ। ਸਰਕਾਰ ਜਿਹੜੀ ਹੈ ਜੀ ਉਹ ਹਰ ਚੀਜ਼ ਨੂੰ ਆਧਾਰ ਕਾਰਡ ਦੇ ਨਾਲ ਜੋੜੀ ਜਾ ਰਹੀ ਹੈ, ਪਰ ਲੋਕਾਂ ਦੀ ਪ੍ਰਾਈਵੇਸੀ, ਉਹਦੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਕਿੰਨੀ ਸੁਰੱਖਿਅਤ ਹੈ, ਇਹਨੇ ਇਹਦਾ ਪੂਰਾ ਸਮੁੱਚਾ ਜਿਹੜਾ ਜੀ ਉਹ ਪੋਲ ਖੋਲ ਕੇ ਰੱਖ ਦਿੱਤਾ। ਸਰਕਾਰ ਜਿਹੜੀ ਹੈ ਜੀ ਉਹ ਇਹਦੇ ਉੱਤੇ ਕੁਝ ਨਹੀਂ ਬੋਲ ਰਹੀ। ਪੰਜਾਬ ਪੁਲਿਸ ਦੇ ਸਾਈਬਰ ਜਿਹੜੀ ਅਪਰਾਧ ਦੀ ਸ਼ਾਖਾ ਹੈ ਜੀ ਉਹਨੇ ਇਹਦੇ ਸੰਬੰਧੀ ਜਾਂਚ ਜਿਹੜੀ ਹੈ ਜੀ ਉਹ ਜ਼ਰੂਰ ਸ਼ੁਰੂ ਕੀਤੀ ਹੈ। ਤੇ ਸਮਝਿਆ ਜਾ ਰਿਹਾ ਹੈ ਕਿ ਇੰਟੈਲੀਜੈਂਸ ਬਿਊਰੋ ਦੇ ਵੱਲੋਂ ਵੀ ਆਧਾਰ UIDAI ਡਾਟਾ ਜਿਹੜਾ ਜੀ ਇਹਦੇ ਵਿਚਲੀ ਸੰਨ ਜਿਹੜੀ ਲੱਗੀ ਹੈ ਇਹਦੀ ਜਾਂਚ ਕੀਤੀ ਜਾ ਰਹੀ ਹੈ। ਬਿਊਰੋ ਬਾਇਓਮੀਟ੍ਰਿਕ ਪਹੁੰਚ ਵੇਚਣ ਸੰਬੰਧੀ ਵੀ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇਹ ਮਾਮਲਾ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਨੀਲ ਜਾਖੜਵਾਲਾ ਨੇ ਸਿਫਰ ਕਾਲ ਦੇ ਦੌਰਾਨ ਲੋਕ ਸਭਾ ਦੇ ਵਿੱਚ ਉਠਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਸ ਅਖਬਾਰ ਦੀਆਂ ਕਾਪੀਆਂ ਜਿਹੜੀਆਂ ਜੀ ਉਹ ਲਹਿਰਾਈਆਂ, ਪਰ ਸਪੀਕਰ ਨੇ ਜਿਹੜਾ ਜੀ ਉਹ ਧਿਆਨ ਖਬਰ ਦੇ ਵੱਲ ਨਹੀਂ ਦਿੱਤਾ ਔਰ ਆਧਾਰ ਡਾਟਾ ਜਿਹੜਾ ਜੀ ਉਹ ਨਸ਼ਰ ਹੋਣ ਤੇ ਮੀਡੀਆ ਦੇ ਜਿਹੜੇ ਸਵਾਲ ਸੀ ਉਹਦੇ ਜਵਾਬ ਦਿੰਦਿਆਂ CPM ਨੇ ਕਿਹਾ ਕਿ ਭਾਜਪਾ ਦੇ ਸ਼ਾਸਨ ਦੇ ਵਿੱਚ ਕੁਝ ਵੀ ਸੁਰੱਖਿਅਤ ਨਹੀਂ ਗਾ, ਭਾਵ ਤੇ ਲੋਕਾਂ ਦੀ ਜਿਹੜੀ ਜਾਣਕਾਰੀ ਆ ਉਹ ਵੀ ਸੁਰੱਖਿਅਤ ਨਹੀਂ ਜੀ। ਜੀ ਇਸ ਤਰ੍ਹਾਂ ਤਾਂ ਲੋਕਾਂ ਦੀ ਜਿਹੜੀ ਆ ਸਾਰੀ ਜਾਣਕਾਰੀ ਜਾਂਦੀ ਰਹੂਗੀ, ਇਹ ਬਹੁਤ ਜ਼ਰੂਰੀ ਹੈ। ਹਜੇ ਤਾਂ NRI ਨੇ ਬਹੀਰਾਂ ਘੱਤਣੀਆਂ। ਤੇ ਅੱਗੇ ਆਪਾਂ ਗੱਲ ਕਰਦੇ ਮੋਹਾਲੀ ਦੇ ਮੇਅਰ ਦੀ, ਤੇ ਉਸ ਦੀ ਕੁਰਸੀ ਨੂੰ ਵੀ ਖਤਰਾ। ਜੀ ਤੁਸੀਂ ਇਹ ਕਹਿ ਲਓ ਕਿ ਤਿਗੜਮਬਾਜ਼ ਮੇਅਰ, ਕਦੀ ਕਿਸੇ ਪਾਸੇ ਕਦੇ ਕਿਸੇ ਪਾਸੇ ਰਹਿਣ ਵਾਲਾ ਜੀ ਮੇਅਰ ਕੁਲਵੰਤ ਸਿੰਘ, ਜਿਹੜਾ ਆਪਣੇ ਪੈਸੇ ਦੇ ਜ਼ੋਰ ਦੇ ਉੱਤੇ ਸਿਆਸਤ ਦੇ ਵਿੱਚ ਆਇਆ। ਅਕਾਲੀ ਦਲ ਉਹਨੂੰ ਸਿਆਸਤ 'ਚ ਲੈ ਕੇ ਆਇਆ, ਫਿਰ ਅਕਾਲੀ ਦਲ ਨੂੰ ਉਹਨੇ ਜਿਹੜੀ ਪਿੱਛ ਦਿਖਾਤੀ, ਮੁੜ ਕੇ ਫਿਰ ਅਕਾਲੀ ਦਲ ਨੇ ਉਹਦੇ ਨਾਲ ਗੰਢ ਸੰਢ ਜਿਹੜੀ ਸੀ ਉਹ ਕਰ ਲਈ ਤਾਂ ਕਿ ਮੋਹਾਲੀ ਦੀ ਜਿਹੜਾ ਨਿਗਮ ਹੈ ਉਹਦੇ ਉੱਤੇ ਕਾਬਜ਼ ਹੋਇਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਮੋਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਕੁਰਸੀ ਇਸ ਵੇਲੇ ਖਤਰੇ ਦੇ ਵਿੱਚ ਪਈ ਹੋਈ ਆ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੁਲਵੰਤ ਸਿੰਘ ਨੂੰ ਕੌਂਸਲਰ ਦੇ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਨੂੰ ਹਰੀ ਝੰਡੀ ਜਿਹੜੀ ਹੈ ਜੀ ਉਹ ਦੇਤੀ ਆ। ਪਹਿਲਾਂ ਤਾਂ ਖਬਰਾਂ ਇਹ ਆਈਆਂ ਕਿ ਮੇਅਰ ਨੂੰ ਮੁਅੱਤਲ ਕਰ ਦਿੱਤਾ ਗਿਆ, ਪਰ ਤਕਰੀਬਨ 2-2.5 ਘੰਟੇ ਤੋਂ ਬਾਅਦ ਇਹ ਕਿਹਾ ਗਿਆ ਜੀ ਕਿ ਸ਼ੋ ਕਾਜ਼ ਨੋਟਿਸ ਜਿਹੜਾ ਜੀ ਉਹ ਦਿੱਤਾ ਗਿਆ। ਮੇਅਰ ਦੇ ਖਿਲਾਫ ਨਿਗਮ ਦੇ ਵੱਲੋਂ ਦਰਖਤ ਛਾਂਗਣ ਵਾਲੀ ਮਸ਼ੀਨ ਦੀ ਖਰੀਦ ਦੇ ਵਿੱਚ ਗੜਬੜੀਆਂ ਦੇ ਦੋਸ਼ਾਂ ਤਹਿਤ ਜਿਹੜੀ ਹੈ ਜੀ ਉਹ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਦੇ ਵੱਲੋਂ ਮੇਅਰ ਨੂੰ ਕੌਂਸਲਰ ਦੇ ਅਹੁਦੇ ਤੋਂ ਹਟਾਉਣ ਲਈ ਨੋਟਿਸ ਭੇਜਿਆ ਗਿਆ ਤੇ 3 ਅਧਿਕਾਰੀ ਜਿਹੜੇ ਜੀ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਨਗਰ ਨਿਗਮ ਮੁਹਾਲੀ ਦੇ ਵੱਲੋਂ ਦਰਖਤ ਛਾਂਗਣ ਵਾਲੀ ਮਸ਼ੀਨ ਖਰੀਦਣ ਵੇਲੇ ਕੁਲਵੰਤ ਸਿੰਘ ਜਿਹੜਾ ਮੇਅਰ ਹੈ ਉਹਦੇ ਵੱਲੋਂ ਉਦੋਂ ਦੇ ਕਮਿਸ਼ਨਰ ਰਜੇਸ਼ ਧੀਮਾਨ ਤੇ ਹੋਰ ਅਧਿਕਾਰੀਆਂ ਦੇ ਨਾਲ ਮਿਲ ਕੇ ਖਜ਼ਾਨੇ ਨੂੰ ਖੋਰਾ ਲਾਉਣ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਇਆ। ਜਿਹੜੀ ਮਸ਼ੀਨ ਸੀਗੀ ਜੀ ਇਹਦੀ ਕੀਮਤ 28 ਲੱਖ ਰੁਪਏ ਸੀਗੀ
ਤੇ ਵਿਦੇਸ਼ ਤੋਂ ਮੰਗਵਾਉਣ ਦੀ ਕੀਮਤ 80 ਲੱਖ ਰੁਪਏ ਸੀ। ਪਰ ਇਹ ਮਸ਼ੀਨ 1 ਕਰੋੜ 80 ਲੱਖ ਰੁਪਏ ਦੇ ਵਿੱਚ ਖਰੀਦਣ ਦਾ ਮਤਾ ਪਾਸ ਕਰਕੇ ਖਰੀਦ ਦਾ ਹੁਕਮ ਜਿਹੜਾ ਜੀ ਉਹ ਜਾਰੀ ਕੀਤਾ ਗਿਆ ਔਰ ਵਿਭਾਗ ਦੇ ਵੱਲੋਂ ਇਹਦੀ ਜਾਂਚ ਵਿਜੀਲੈਂਸ ਸੈੱਲ ਦੇ ਵੱਲੋਂ ਕਰਵਾਈ ਗਈ ਤੇ ਇਹਦੀ ਜਿਹੜੀ ਇਹਦੀ ਰਿਪੋਰਟ ਮਿਲੀ ਤੇ ਪਤਾ ਲੱਗਾ ਜੀ ਕਿ ਮੇਅਰ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਹੈ। ਤੁਸੀਂ ਦੇਖੋ ਇਹਦੀ ਕੀਮਤ 28 ਲੱਖ ਰੁਪਏ ਆ। ਜੇ ਇਹ ਤੁਸੀਂ ਫੋਰਨ ਤੋਂ ਮੰਗਵਾਉਣੀ ਆ ਜਿਹੜੀ ਵਿਦੇਸ਼ੀ ਮਸ਼ੀਨ ਉਹ 80 ਲੱਖ ਰੁਪਏ ਦੀ ਆ ਤੇ ਇਹ ਲਿਆਂਦੀ ਕਿੰਨੇ ਦੀ ਗਈ 1 ਕਰੋੜ ਤੇ 80 ਲੱਖ ਜਿਹੜਾ ਜੀ ਉਹ ਰੁਪਏ ਦੀ। ਔਰ 2 ਅਧਿਕਾਰੀ ਜਿਹੜੇ ਉਹਨਾਂ ਨੂੰ ਚਾਰਜ ਸ਼ੀਟ ਜਿਹੜਾ ਜੀ ਉਹ ਕੀਤਾ ਗਿਆ। ਮਸ਼ੀਨ ਖਰੀਦਣ ਦੇ ਹੁਕਮ ਜਿਹੜੇ ਆ ਉਹ ਤੁਰੰਤ ਰੱਦ ਕਰਨ ਦੇ ਹੁਕਮ ਜਿਹੜੇ ਦਿੱਤੇ ਗਏ ਆ ਔਰ ਕੰਟਰੈਕਟਰ ਤੋਂ ਐਡਵਾਂਸ ਦਿੱਤੀ ਗਈ ਜਿਹੜਾ ਪੈਸਾ ਜੀ ਉਹ ਵੀ ਰਿਕਵਰ ਕਰਨ ਦੇ ਹੁਕਮ ਦਿੱਤੇ ਗਏ ਆ। ਰਾਜਸੀ ਪੱਖ ਤੋਂ ਵੀ ਇਹ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ ਔਰ ਉਹਦੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਨਾਲ ਵੀ ਗੂੜੇ ਸੰਬੰਧ ਨੇ। ਸਥਾਨਕ ਸਰਕਾਰਾਂ ਦੇ ਵੱਲੋਂ ਮੰਤਰੀ ਵੱਲੋਂ ਜੀ ਮੇਅਰ ਨੂੰ ਕੌਂਸਲਰ ਦੇ ਵਜੋਂ ਹਟਾਉਣ ਦੀ ਸ਼ੁਰੂ ਕੀਤੀ ਗਈ ਕਾਰਵਾਈ ਜਿਹੜੀ ਆ ਉਹ ਅਕਾਲੀ ਦਲ ਦੇ ਵਾਸਤੇ ਵੀ ਇੱਕ ਵੱਡਾ ਝਟਕਾ ਜਿਹੜਾ ਜੀ ਉਹ ਮੰਨਿਆ ਜਾ ਰਿਹਾ ਹੈ। ਦੱਸੀਏ ਕਿ ਇਹਦੀ ਜਿਹੜੀ ਕੰਪਨੀ ਹੈ ਜਨਤਾ ਲੈਂਡ ਪ੍ਰਮੋਟਰ ਉਹ ਪਿਛਲੇ ਕੁਝ ਸਾਲਾਂ ਦੇ ਵਿੱਚ ਹਜ਼ਾਰਾਂ ਤੋਂ ਉੱਠ ਕੇ ਲੱਖਾਂ ਕਰੋੜਾਂ ਨਹੀਂ ਬਲਕਿ ਅਰਬਾਂ ਦੇ ਵਿੱਚ ਪਹੁੰਚੀ ਹੋਈ ਜਿਹੜੀ ਹੈ ਜੀ ਉਹ ਕੰਪਨੀ ਹੈ ਜੀ। ਸ਼ਾਇਦ ਆਹੀ ਤਰੀਕੇ ਹੋਣਗੇ। ਬਿਲਕੁਲ ਜੀ, ਤਰੀਕੇ ਤਾਂ ਇਹੀ ਆ ਨਾ ਅਸਮਾਨ ਤੇ ਪਹੁੰਚਣ ਦੇ। ਤੇ ਅੱਗੇ ਸਰਕਾਰ ਨੇ ਕਿਹਾ ਕਿ ਕਰਜ਼ਾ ਮੁਆਫੀ ਦੇ ਵਿੱਚ ਕਿਸਾਨ ਮਜ਼ਦੂਰਾਂ ਦਾ ਨਾਮ ਵੀ ਸ਼ਾਮਲ ਹੋਵੇਗਾ। ਦੇਖੋ ਇਹ ਜਿਹੜਾ ਨਾ ਜੀ ਆਪਾਂ ਕਈ ਦਿਨਾਂ ਤੋਂ ਗੱਲ ਜਿਹੜੀ ਉਹ ਕੰਟੀਨਿਊ ਕਰ ਰਹੇ ਹਾਂ ਕਿ ਇਹਦੇ ਸੰਬੰਧੀ ਜਿਹੜਾ ਭੰਬਲ ਭੂਸਾ ਨਾ ਜੀ ਉਹ ਬੜਾ ਵਧੀ ਜਾ ਰਿਹਾ ਜੀ ਡੇ ਬਾਈ ਡੇ। ਕੁਛ ਨਾ ਕੁਛ ਉਹਦਾ ਨਵਾਂ ਹੀ ਜਿਹੜਾ ਜੀ ਉਹ ਤੁਰਿਆ ਆਉਂਦਾ। ਇੱਕ ਇਹ ਆ ਗਿਆ ਕਿ ਜਿਹੜਾ ਸਰਪੰਚ ਨੇ ਨਾਮ ਭੇਜਤਾ ਕਿਸਾਨ ਦਾ, ਜਦੋਂ ਹੁਣ ਲਿਸਟ ਲੱਗੀ ਉਹਦਾ ਨਾਮ ਹੈ ਨਹੀਂ ਸੀ, ਉਹ ਖੁਦਕੁਸ਼ੀ ਕਰ ਗਿਆ। ਇਹ ਜਿਹੜਾ ਜੀ ਲਹਿਰਾ ਗਾਗਾ ਦੇ ਅਧੀਨ ਆਉਂਦਾ ਪਿੰਡ ਰੂੜੇ ਵਾਲਾ 43 ਸਾਲਾਂ ਦਾ ਸੀਗਾ ਜੀ ਸਿਕੰਦਰ ਸਿੰਘ। ਉਹਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਉਹਨੂੰ ਆਸ ਸੀ ਕਿ ਉਹਦਾ ਕਰਜ਼ਾ ਮਾਫ ਹੋਊਗਾ, ਉਹ ਲਿਸਟ ਦੇ ਵਿੱਚ ਨਾਮ ਨਹੀਂ ਆਇਆ। ਇਹੋ ਜਿਹਾ ਜਿਹੜਾ ਭੰਬਲ ਭੂਸਾ ਨਾ ਜੀ ਉਹ ਡੇ ਬਾਈ ਡੇ ਵਧੀ ਜਾ ਰਿਹਾ। 7 ਤਰੀਕ ਨੂੰ ਸਰਕਾਰ ਨੇ ਇੱਕ ਵੱਡਾ ਸਮਾਗਮ ਕਰਨਾ ਹੈ ਜਿੱਥੇ ਗੁਰਦਾਸ ਮਾਨ ਨੇ ਗਾਣੇ ਗਾਉਣੇ ਆ ਮਾਨਸਾ ਦੇ ਵਿੱਚ ਜਿਹੜਾ ਜੀ ਉਹ ਆ ਕੇ, ਕਿਉਂਕਿ ਉਹ ਖਿੱਤਾ ਆ ਜਿੱਥੇ ਕਿਸਾਨ ਜਿਹੜੇ ਆ ਜੀ ਸਭ ਤੋਂ ਵੱਧ ਜਿਨ੍ਹਾਂ ਨੇ ਖੁਦਕੁਸ਼ੀਆਂ ਜਿਹੜੀਆਂ ਉਹ ਕੀਤੀਆਂ। ਨਰਮਾ ਬੈਲਟ ਜਿਹੜੀ ਆ ਜੀ ਉਹ ਮੰਨੀ ਜਾਂਦੀ ਆ। ਇਹਨੂੰ ਜਿਹੜਾ ਜੀ ਇਸ ਤਰੀਕੇ ਦੇ ਨਾਲ ਮਨਾਉਣਾ ਜਿਵੇਂ ਗਾਇਕੀ ਵਗੈਰਾ ਦੇ ਪ੍ਰੋਗਰਾਮ, ਇਹ ਸਰਕਾਰ ਜਾਣਦੀ ਹੈ ਜੀ ਕਿ ਕਿਉਂ ਉਹਨੇ ਜਿਹੜਾ ਜੀ ਇਹ ਕੀਤਾ, ਕਿਉਂਕਿ ਗਾਇਕ ਫਰੀ ਤਾਂ ਆਉਂਦੇ ਨੀਗੇ। ਖੈਰ ਉਹ ਗੱਲ ਜਿਹੜੀ ਆ ਜੀ ਉਹ ਸਾਈਡ ਦੇ ਉੱਤੇ ਆ। ਪੰਜਾਬ ਸਰਕਾਰ ਨੇ ਹੁਣ ਕਰਜ਼ੇ ਕਰਕੇ ਖੁਦਕੁਸ਼ੀ ਕਰਕੇ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਦਾ ਜਿਹੜਾ ਜੀ ਉਹ ਕਰਜ਼ਾ ਮੁਆਫ ਕਰਨ ਦੇ ਐਲਾਨ ਤੇ ਅਮਲ ਕਰਨ ਦਾ ਫੈਸਲਾ ਕੀਤਾ। 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਸਹਿਕਾਰੀ ਫਸਲੀ ਕਰਜ਼ਾ ਮਾਫ ਕਰਨ ਦੇ ਜਿਹੜਾ ਸਮਾਗਮ ਹੈ ਇਹਦੇ ਸੰਬੰਧੀ ਇਹ ਐਲਾਨ ਜਿਹੜਾ ਜੀ ਇੱਥੇ ਹੋ ਸਕਦਾ। ਇਹਦਾ ਜਿਹੜਾ ਫਾਇਦਾ ਉਹ 5000 ਤੋਂ ਉੱਪਰ ਪਰਿਵਾਰਾਂ ਨੂੰ ਮਿਲਣ ਦੇ ਅਸਾਰ ਨੇ। ਮਾਨਸਾ ਦੇ ਵਿੱਚ 5 ਜ਼ਿਲ੍ਹਿਆਂ ਦੇ 2.5 ਏਕੜ ਤੱਕ ਵਾਲੇ ਕਿਸਾਨਾਂ ਦੇ ਸਹਿਕਾਰੀ ਫਸਲੀ ਕਰਜ਼ੇ ਮਾਫ ਕਰਨ ਦੇ ਸਮਾਗਮ ਤੋਂ ਪਹਿਲਾਂ ਉੱਥੇ ਜਿਹੜੇ ਸਵਾਲ ਨੇ ਉਹਨਾਂ ਨੂੰ ਹੱਲ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਅਜੇ ਵੈਸੇ ਇਹ ਕਲੀਅਰ ਨਹੀਂ ਗਾ ਕਿ ਪ੍ਰਚਾਰਿਆ ਜਾ ਰਿਹਾ ਕਿ ਮੁੱਖ ਮੰਤਰੀ ਜਿਹੜੇ ਨੇ ਜੀ ਉਹ ਇੱਥੇ ਇਸ ਸਮਾਗਮ ਦੇ ਵਿੱਚ ਆਉਣਗੇ ਜਾਂ ਜਿਹੜਾ ਜੀ ਉਹ ਨਹੀਂ, ਕਿਉਂਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਲੰਗਰ ਲਗੋਟੇ ਕੱਸੀ ਫਿਰਦੀਆਂ ਨੇ ਕਿ ਉਹ ਇਹ ਕਹਿ ਸਕਦੀਆਂ ਨੇ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਜਿਹੜੀ ਆ ਜੀ ਉਹ ਭੱਜੀ ਜੀ। ਕਿਸੇ ਧਿਰ ਨੇ ਏਦਾਂ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਹੁਣ ਜੇ ਕੋਸ਼ਿਸ਼ ਹੋਈ ਆ ਤੇ ਉਹਨੂੰ ਐਪਰੀਸ਼ੀਏਟ ਕੀਤਾ ਜਾਣਾ ਚਾਹੀਦਾ। ਦੇਖਦੇ ਹਾਂ ਜੀ ਕਿ 7 ਤਰੀਕ ਤੱਕ ਹੋਰ ਇਹਦੇ ਵਿੱਚੋਂ ਕੀ ਕੁਛ ਨਿਕਲਦਾ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕੋਈ ਵੀ ਵੈਸੇ ਗੱਲ ਕਰ ਲਓ ਪੰਜਾਬ ਦੀ, ਭਾਰਤ ਦੀ ਕੋਈ ਵੀ ਛੂ ਲਓ, ਉਸ ਦੇ ਵਿੱਚ ਘਪਲਾ ਹੀ ਨਿਕਲਦਾ ਹੈ। ਤੇ ਹੁਣ ਕੈਂਸਰ ਰਾਹਤ ਦੇ ਵਿੱਚ ਵੀ ਫੰਡਾਂ ਦੇ ਵਿੱਚ ਘਪਲਾ ਹੋ ਰਿਹਾ। ਐਕਚੁਅਲੀ ਜੀ ਇਹ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਹੈ ਜੀ, ਇਹਦੇ ਵਿੱਚ ਵੀ ਕੈਂਸਰ ਫੈਲ ਰਿਹਾ ਜੀ। ਇਹਦਾ ਇਸ ਘਪਲੇ ਦਾ ਧੂੰਆਂ ਵੀ ਜਿਹੜਾ ਜੀ ਉਹ ਬਾਹਰ ਆਉਣ ਲੱਗਿਆ। ਜਿਹੜਾ ਇਹ ਫੰਡ ਹੈ ਕੈਂਸਰ ਰਾਹਤ ਫੰਡ ਹੈ ਉਹ ਮਰੀਜ਼ਾਂ ਤੱਕ ਨਹੀਂ ਪਹੁੰਚ ਰਿਹਾ ਜੀ। ਵਿਜੀਲੈਂਸ ਨੇ ਇਹਦੀ ਮੁੱਢਲੀ ਜਾਂਚ ਜਿਹੜੀ ਹੈ ਜੀ ਉਹ ਆਰੰਭੀ ਆ। ਇੱਕ ਮਰੀਜ਼ ਦਾ ਫੰਡ ਰਾਹ ਦੇ ਵਿੱਚ ਹੀ ਗਾਇਬ ਹੋਣ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਹੋਈ ਆ। ਚੌਕਸੀ ਵਿਭਾਗ ਨੂੰ ਮਾਮਲਾ ਜਿਹੜਾ ਜੀ ਉਹ ਸੌਂਪਿਆ ਗਿਆ। ਅਫਸਰਾਂ ਨੇ ਕੈਂਸਰ ਰਾਹਤ ਫੰਡਾਂ ਦੇ ਵਿੱਚ ਵੱਡਾ ਘਪਲਾ ਹੋਣ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਆ। ਹੁਣ ਇਹਦੀ ਪੂਰੀ ਜਾਂਚ ਜਿਹੜੀ ਜੀ ਉਹ ਹੋਊਗੀ। ਪਿਛਲੀ ਸਰਕਾਰ ਦੇ ਸਮੇਂ 2011 ਦੇ ਵਿੱਚ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਬਣਿਆ ਸੀਗਾ,
ਜਿਹਦੇ ਤਹਿਤ ਕੈਂਸਰ ਮਰੀਜ਼ਾਂ ਨੂੰ ਇਲਾਜ ਦੇ ਵਾਸਤੇ ਪ੍ਰਤੀ ਕੇਸ 1.5 ਲੱਖ ਰੁਪਏ ਜਿਹੜਾ ਜੀ ਉਹ ਦਿੱਤਾ ਜਾਂਦਾ। ਇਹ ਸਿੱਧਾ ਡਾਕਟਰਾਂ ਦੇ ਕੋਲੇ ਜਿਹੜਾ ਜੀ ਉਹ ਜਾਂਦਾ ਜਾਂ ਦਵਾਈਆਂ ਵਾਲਿਆਂ ਦੇ ਕੋਲੇ ਜਾਂਦਾ। ਵਿਜੀਲੈਂਸ ਜਿਹੜੀ ਹੈ ਜੀ ਉਹਨੇ ਇੱਕ ਡਾਕਟਰ ਮਨਜੀਤ ਸਿੰਘ ਜੌੜਾ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਇਹ ਪੜਤਾਲ ਕੀਤੀ ਸੀ, ਜਿਹਦੇ ਤੋਂ ਬਾਅਦ ਇਹ ਫੰਡਾਂ ਦੇ ਵੱਲ ਜਿਹੜੀ ਹੈ ਜੀ ਉਹ ਉਂਗਲ ਉੱਠੀ ਆ। ਬੇਸ਼ੱਕ ਇਹ ਮਾਮਲਾ ਅਜੇ ਇੱਕ ਮਰੀਜ਼ ਦਾ ਜਿਹਦੀ 14 ਫਰਵਰੀ 17 ਨੂੰ ਮੌਤ ਹੋ ਗਈ ਸੀਗੀ ਜੀ। ਇਹ ਗੱਲ ਸਾਹਮਣੇ ਆਈ ਕਿ ਦਿਵਿਆ ਰਾਣੀ ਨੂੰ ਕੋਈ 45,600 ਰੁਪਏ ਦੀ ਇਲਾਜ ਜਿਹੜੀ ਹੈ ਜੀ ਇਲਾਜ ਦੇ ਵਾਸਤੇ ਰਕਮ ਪ੍ਰਵਾਨ ਹੋਈ ਸੀ, ਉਹਨੂੰ ਮਿਲੀ ਨਹੀਂ। ਰਿਪੋਰਟ ਕਹਿੰਦੀ ਹੈ ਕਿ ਫਰੀਦਕੋਟ ਦੇ ਇੱਕ ਮੈਡੀਕਲ ਸਟੋਰ ਦੇ ਵੱਲੋਂ ਕੀ ਕੀਤਾ ਗਿਆ, ਫਰਜ਼ੀ ਬਿੱਲ ਜਾਰੀ ਕੀਤੇ ਗਏ ਜਿਨ੍ਹਾਂ ਦੇ ਕਲੇਮ ਜਿਹੜੇ ਉਹ ਫਾਰਮ ਦੇ ਵਿੱਚ ਦਰਜ ਨੇ ਜੀ। ਉਹਦੇ ਵਿੱਚ ਕਿਵੇਂ ਹੋਇਆ ਔਰ ਇਹਦੇ ਇਲਾਜ ਵਾਸਤੇ ਪੈਸੇ ਮਨਜ਼ੂਰ ਕਰਵਾਏ ਗਏ, ਇਹ ਰਕਮ ਦਿਵਿਆ ਰਾਣੀ ਨੂੰ ਨਹੀਂ ਮਿਲੀ। ਫਰੀਦਕੋਟ ਦੀ ਜਿਹੜੀ ਫਰਮ ਕੈਂਸਰ ਦੀਆਂ ਦਵਾਈਆਂ ਸਪਲਾਈ ਕਰਨ ਦਾ ਟੈਂਡਰ ਜਿਹਨੂੰ ਦਿੱਤਾ ਹੋਇਆ, ਉਹਦੇ ਲਾਇਸੈਂਸ ਦੀ ਮਿਆਦ ਵੀ ਜਿਹੜੀ ਹੈ ਜੀ ਉਹ ਲੰਘੀ ਹੋਈ ਸੀਗੀ। ਫਰੀਦਕੋਟ ਦੇ ਵਿੱਚ ਇੱਕ ਬੜਾ ਵਧੀਆ ਕੰਮ ਕਰਦੀ ਹੈ ਜੀ ਸੰਸਥਾ ਭਾਈ ਘਨਈਆ ਕੈਂਸਰ ਰੋਕੋ ਸੁਸਾਇਟੀ, ਉਹਦੇ ਵੱਲੋਂ ਵੀ ਇੱਕ ਸ਼ਿਕਾਇਤ 13 ਦੇ ਵਿੱਚ SSP ਫਰੀਦਕੋਟ ਨੂੰ ਦਿੱਤੀ ਗਈ ਸੀਗੀ, ਜਿਹਦੀ ਪੜਤਾਲ ਜਿਹੜੀ ਕੀਤੀ ਗਈ ਸੀਗੀ। ਪੜਤਾਲ 'ਚ ਪੁਸ਼ਟੀ ਹੋਈ, ਉਦੋਂ ਇਸ ਮਾਮਲੇ 'ਚ ਵਿੱਤੀ ਨੁਕਸਾਨ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿਜੀਲੈਂਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਵੱਲੋਂ ਲੋੜੀਂਦੇ ਦਸਤਾਵੇਜ਼ ਵੀ ਨਹੀਂ ਦਿੱਤੇ ਗਏ, ਭਾਵ ਕਿ ਉਦੋਂ ਇਸ ਮਾਮਲੇ ਨੂੰ ਦੱਬ ਲਿਆ ਗਿਆ। ਵੇਖਣਾ ਹੁਣ ਇਹ ਹੋਊਗਾ ਕਿ ਵਿਜੀਲੈਂਸ ਹੁਣ ਜਿਹੜੀ ਇਸ ਜਾਂਚ ਦੇ ਉੱਤੇ ਜੁਟੀ ਆ ਉਹ ਕਿੰਨਾ ਕੁਛ ਇਹਦੇ ਵਿੱਚੋਂ ਜਿਹੜਾ ਜੀ ਉਹ ਕੱਢ ਸਕਦੀ ਆ। ਜਿਹੜੇ SP ਆ ਉੱਥੋਂ ਦੇ ਉਹ ਵੀ ਇਹ ਕਹਿੰਦੇ ਆ ਕਿ ਉਦੋਂ ਜਦੋਂ ਜਾਂਚ ਹੋਈ ਸੀ 13 ਦੇ ਵਿੱਚ, ਇਹਦੇ ਵਿੱਚ ਘਪਲੇ ਜਿਹੜੇ ਉਹ ਸਾਹਮਣੇ ਆਏ ਸੀ, ਪੁਲਿਸ ਨੇ ਆਪਣੀ ਜਾਂਚ ਕਰਤੀ ਸੀ, ਅੱਗੋਂ ਕਾਰਵਾਈ ਨਹੀਂ ਕੀਤੀ ਤਾਂ ਉਹ ਸਰਕਾਰ ਨਹੀਂ ਕਰਨੀ ਸੀ ਜੀ। ਤੇ ਅੱਗੇ ਆਪਾਂ ਬੈਂਕ ਡਕੈਤੀਆਂ ਦੇ ਜੇ ਗੱਲ ਕਰੀਏ, ਬੈਂਕ ਡਕੈਤੀਆਂ ਦੇ ਵਿੱਚ ਪੰਜਾਬ ਪਤਾ ਨਹੀਂ ਕਿਵੇਂ ਚੌਥੇ ਨੰਬਰ ਤੇ ਰਹਿ ਗਿਆ। ਐਕਚੁਅਲੀ ਤੁਸੀਂ ਦੇਖੋ ਜੀ, ਹਾਲਾਤ ਇਹ ਨੇ ਕਿ ਕੱਲ ਕੋਟਕਪੂਰੇ ਦੇ ਵਿੱਚ ਇੱਕ ਕਿਸਾਨ ਜਿਹੜਾ ਜੀ ਸੁਖਰਾਜ ਸਿੰਘ ਨੇ ਆਪਣੇ ਪੈਸੇ ਕਢਾਏ, ਉਹਦੀ ਧੀ ਦਾ ਵਿਆਹ ਸੀਗਾ ਜੀ। ਹੁਣ ਇਹ ਪੈਸਿਆਂ ਦੀ ਜਿਹੜੀ ਜਾਣਕਾਰੀ ਆ ਉਹ ਅਣਪਛਾਤੇ ਕਾਰ ਸਵਾਰਾਂ ਕੋਲੇ ਕਿਵੇਂ ਪਹੁੰਚ ਗਈ, ਬੈਂਕ ਤੋਂ ਪਹੁੰਚੀ ਜਾਂ ਕਿਸੇ ਰਿਸ਼ਤੇਦਾਰ ਤੋਂ ਪਹੁੰਚੀ। ਉਹ ਜਦੋਂ ਬੈਂਕ ਤੋਂ ਬਾਹਰ ਨਿਕਲਿਆ ਤੇ ਨਾਲ ਦੀ ਨਾਲ ਜਿਹੜਾ ਜੀ ਉਹ ਵੀ ਆਣ ਪਹੁੰਚੇ ਤੇ ਗੋਲੀ ਚਲਾਈ। ਹਾਲਾਂਕਿ ਸੁਖਰਾਜ ਸਿੰਘ ਦੇ ਲੱਗੀ ਨਹੀਂ, ਉਹ ਥੱਲੇ ਬਹਿ ਗਿਆ, ਗੱਡੀ 'ਚ ਗੋਲੀ ਲੱਗੀ ਤੇ ਉਹਦੇ ਤੋਂ ਜਿਹੜਾ ਲਿਫਾਫਾ ਸੀਗਾ ਪੈਸਿਆਂ ਵਾਲਾ 9.5 ਲੱਖ ਰੁਪਈਆ ਉਹ ਲੁੱਟ ਕੇ ਲੈ ਗਏ। ਲੁੱਟ ਪੁੱਟ ਹੋਇਆ। ਇਹ ਜਿਹੜਾ ਕਿਸਾਨ ਇਹ ਕਹਿੰਦਾ ਕਿ ਉਹਦੀ ਧੀ ਦੇ ਵਿਆਹ ਦੇ ਵਾਸਤੇ ਉਹਨੇ ਪੈਸੇ ਜੋੜੇ ਸੀਗੇ, ਪਰ ਉਹ ਫਿਰ ਵੀ ਕਹਿੰਦਾ ਕਿ ਚਲੋ ਧੀ ਦੀ ਡੋਲੀ ਤੋਰਨ ਲਈ ਉਹ ਜਿਉਂਦਾ ਰਹਿ ਗਿਆ, ਨਹੀਂ ਤਾਂ ਉਹਨੂੰ ਮਾਰਨ 'ਚ ਕੋਈ ਕਸਰ ਜਿਹੜੀ ਉਹ ਨਹੀਂ ਸੀ ਛੱਡੀ। ਦੂਜੇ ਪਾਸੇ ਇਹ ਜਿਹੜੀਆਂ ਰਿਪੋਰਟਾਂ ਨੇ ਉਹ ਕਹਿ ਰਹੀਆਂ ਨੇ ਕਿ ਦੇਸ਼ ਭਰ ਦੇ ਵਿੱਚ 2012 ਤੋਂ ਲੈ ਕੇ 17 ਤੱਕ ATM, ਬੈਂਕ ਲੁੱਟਣ, ਪਾੜ ਲਾਉਣ, ਡਾਕੇ ਦੇ 40,000 ਤੇ 404 ਕੇਸ ਦਰਜ ਹੋਏ ਆ, ਜਿਹਦੇ ਵਿੱਚ ਸਭ ਤੋਂ ਵੱਧ ਕੇਸ ਬਿਹਾਰ 'ਚ ਦਰਜ ਹੋਏ ਆ ਔਰ ਇਸ ਮਾਮਲੇ 'ਚ ਪੰਜਾਬ ਚੌਥੇ ਨੰਬਰ ਦੇ ਉੱਤੇ ਆ ਗਿਆ ਜੀ। ਬਿਹਾਰ ਦੇ ਵਿੱਚ 4856 ਕੇਸ ਦਰਜ ਹੋਇਆ, ਜਦੋਂ ਕਿ 4260 ਮਾਮਲਿਆਂ ਦੇ ਨਾਲ ਉੱਤਰ ਪ੍ਰਦੇਸ਼ ਦੂਜੇ ਨੰਬਰ ਤੇ ਆ। 4222 ਮਾਮਲਿਆਂ ਦੇ ਨਾਲ ਪੱਛਮੀ ਬੰਗਾਲ ਤੀਜੇ ਨੰਬਰ ਤੇ ਆ। 2701 ਮਾਮਲਿਆਂ ਦੇ ਨਾਲ ਪੰਜਾਬ ਜਿਹੜਾ ਜੀ ਉਹ ਚੌਥੇ ਤੇ 2608 ਮਾਮਲਿਆਂ ਦੇ ਨਾਲ ਹਰਿਆਣਾ ਪੰਜਵੀਂ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਟਿਕਿਆ ਹੈ। ਜਿਹੜੀ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਜਿਹੜੀਆਂ ਸੂਚਨਾਵਾਂ ਨੇ ਉਹਦੇ ਅਨੁਸਾਰ ਦੇਸ਼ ਭਰ ਦੇ ਵਿੱਚ ਬੈਂਕ ਤੇ ATM ਲੁੱਟਣ ਦੇ ਮਾਮਲਿਆਂ ਦੇ ਵਿੱਚ ਸਭ ਤੋਂ ਵੱਧ 14,808 ਲੁੱਟ ਦੇ ਨਾਲ ਕਤਲ ਤੇ ਸੱਟਾਂ ਮਾਰਨ ਦੀਆਂ ਘਟਨਾਵਾਂ ਨੇ। ਪਾੜ ਲਾਉਣ ਦੀਆਂ 13,247, ਚੋਰੀ ਦੀਆਂ 11,396 ਤੇ ਡਕੈਤੀ ਦੀਆਂ 919 ਘਟਨਾਵਾਂ ਜਿਹੜੀਆਂ ਜੀ ਉਹ ਵਾਪਰੀਆਂ। 34 ਘਟਨਾਵਾਂ ਹੋਰ ਤਰੀਕੇ ਦੇ ਨਾਲ ਬੈਂਕਾਂ ਨੂੰ ਜਿਹੜਾ ਜੀ ਉਹ ਨੁਕਸਾਨ ਪਹੁੰਚਾਇਆ ਗਿਆ। ਬੈਂਕ ਡਕੈਤੀਆਂ ਦੇ ਮਾਮਲੇ ਦੇ ਵਿੱਚ ਦਾਦਰ ਨਗਰ ਹਵੇਲੀ, ਦਮਨ ਜਿਹੜੇ ਨੇ ਉਹ ਸ਼ਾਂਤ ਖੇਤਰ ਰਹੇ ਆ। ਪਿਛਲੇ 5 ਸਾਲਾਂ ਦੇ ਵਿੱਚ ਇੱਥੇ ਸਿਰਫ ਇੱਕ ਘਟਨਾ ਜਿਹੜੀ ਵਾਪਰੀ ਆ। ਤੇਲੰਗਾਨਾ ਦੇ ਵਿੱਚ ਬੈਂਕ ਡਕੈਤੀ ਦੀਆਂ ਸਿਰਫ 2 ਘਟਨਾਵਾਂ ਵਾਪਰੀਆਂ ਨੇ, ਜਦੋਂ ਕਿ ਅੰਡੇਮਾਨ ਨਿਕੋਬਾਰ ਦੇ ਵਿੱਚ 3 ਤੇ ਮਨੀਪੁਰ ਦੇ ਵਿੱਚ 6 ਕੇਸ ਜਿਹੜੇ ਆ ਜੀ ਉਹ ਦਰਜ ਹੋਏ ਆ। ਬੈਂਕ ਡਕੈਤੀਆਂ ਦੇ ਮਾਮਲੇ 'ਚ ਅੰਮ੍ਰਿਤਸਰ ਸਭ ਤੋਂ ਅੱਗੇ ਆ ਜੀ। ਇਸ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਬੈਂਕ ਡਕੈਤੀਆਂ ਪਿਛਲੇ 5 ਸਾਲਾਂ ਦੇ ਵਿੱਚ 563 ਦਰਜ ਕੀਤੀਆਂ ਗਈਆਂ ਨੇ। ਸਭ ਤੋਂ ਘੱਟ ਬੈਂਕ ਡਕੈਤੀਆਂ 13 ਫਤਿਹਗੜ੍ਹ ਸਾਹਿਬ ਦੇ ਵਿੱਚ ਹੋਈਆਂ ਨੇ। ਬੈਂਕ ਡਕੈਤੀਆਂ ਦੇ ਮਾਮਲੇ 'ਚ ਲੁਧਿਆਣਾ 377 ਮਾਮਲਿਆਂ ਨਾਲ ਦੂਜੇ ਤੇ ਰੋਪੜ ਰੂਪਨਗਰ ਜਿਹੜਾ ਜੀ 328 ਘਟਨਾਵਾਂ ਦੇ ਨਾਲ ਤੀਜੇ ਨੰਬਰ ਦੇ ਉੱਤੇ ਆ। ਜਲੰਧਰ ਦੇ ਵਿੱਚ 230, ਬਠਿੰਡੇ 'ਚ 192, ਗੁਰਦਾਸਪੁਰ 'ਚ 173, ਰੂਪਨਗਰ 'ਚ 147 ਜਿਹੜੀਆਂ ਜੀ ਬੈਂਕ ਡਕੈਤੀਆਂ ਹੋਈਆਂ ਨੇ। ਵੈਸੇ ਜੇ ਕੰਪੈਰੀਜ਼ਨ ਦੀ ਗੱਲ ਆਵੇ, ਜਿਵੇਂ ਪਹਿਲੇ ਨੰਬਰ ਦੇ ਉੱਤੇ ਬਿਹਾਰ ਹੈ
ਤੇ ਦੂਜੇ ਤੇ ਉੱਤਰ ਪ੍ਰਦੇਸ਼। ਜੇ ਪਾਪੂਲੇਸ਼ਨ ਵਾਈਜ਼ ਜਿਹੜਾ ਜੀ ਆਪਾਂ ਲਾਈਏ, ਕਿਉਂਕਿ ਇਹ ਦੋਨੋਂ ਸੂਬੇ ਬਹੁਤ ਵੱਡੇ ਨੇ ਪੰਜਾਬ ਦੇ ਮੁਕਾਬਲੇ, ਪਾਪੂਲੇਸ਼ਨ ਵਾਈਜ਼ ਜਿਹੜਾ ਜੀ ਪੰਜਾਬ ਇਹਨਾਂ ਦੇ ਮੁਕਾਬਲੇ ਜਿਹੜਾ ਜੀ ਉਹ ਹੇਠਾਂ ਆ, ਬਹੁਤ ਛੋਟਾ ਆ। ਤੇ ਜੇ ਉਸ ਹਿਸਾਬ ਨਾਲ ਪਰਸੈਂਟੇਜ ਦੇ ਹਿਸਾਬ ਦੇ ਨਾਲ ਕੰਪੇਅਰ ਕਰਨਾ ਹੋਵੇ ਤੇ ਏਦਾਂ ਘਬਰਾਉਣ ਦੀ ਵੀ ਲੋੜ ਨਹੀਂ, ਪਹਿਲੇ ਦੂਜੇ ਨੰਬਰ ਦੇ ਉੱਤੇ ਹੀ ਆ ਜੀ ਪੰਜਾਬ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਪੁਲਿਸ ਦੀ, ਤੇ ਉਹਨਾਂ ਦਾ ਟੇਕ ਹੁਣ ਜਿਹੜੀ ਆ ਪਕੋਕਾ ਤੇ ਪਕੋਕਾ ਨੂੰ ਲੈ ਕੇ ਜਿਹੜਾ ਜੀ ਇੱਕ ਬੇਸ਼ੱਕ ਬਹਿਸ ਜਿਹੜੀ ਆ ਜੀ ਉਹ ਛਿੜੀ ਹੋਈ ਆ ਕਿ ਮਕੋਕਾ ਦੇ ਜਿਹੜਾ ਜੀ ਆਧਾਰਿਤ ਉਸੇ ਤਰੀਕੇ ਦਾ ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਪਕੋਕਾ, ਇਹ ਇੱਕ ਜਾਦੂ ਦੀ ਛੜੀ ਵਾਂਗੂ ਜਿਹੜਾ ਜੀ ਉਹ ਲੱਗ ਰਿਹਾ ਜਿਹੜੇ ਪੰਜਾਬ ਪੁਲਿਸ ਦੇ ਆਫਿਸਰ ਨੇ ਉਹਨਾਂ ਨੂੰ। ਜਿਹੜੇ DGP ਨੇ ਉਹ ਇਹ ਕਹਿੰਦੇ ਆ ਕਿ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਕਾਨੂੰਨ ਵਿਵਸਥਾ ਦੇ ਮੁੱਦੇ ਤੋਂ ਵੱਡੀ ਚੁਣੌਤੀ ਆ। ਉਹਨਾਂ ਨੇ ਕਿਹਾ ਕਿ ਸਖਤ ਕਾਨੂੰਨ ਦੀ ਅਣਹੋਂਦ ਕਾਰਨ ਗੈਂਗਸਟਰ ਅਦਾਲਤਾਂ ਤੋਂ ਬਰੀ ਹੋ ਜਾਂਦੇ ਆ, ਕਿਉਂਕਿ ਗੈਂਗਸਟਰਾਂ ਦੀ ਦਹਿਸ਼ਤ ਤੇ ਧਮਕੀਆਂ ਕਰਕੇ ਪੀੜਤ ਜਿਹੜੇ ਜੀ ਉਹ ਗਵਾਹੀਆਂ ਨਹੀਂ ਦਿੰਦੇ, ਜਿਹਦੇ ਕਰਕੇ 99% ਕੇਸ ਅਦਾਲਤਾਂ ਦੇ ਵਿੱਚੋਂ ਫੇਲ ਹੋ ਰਹੇ ਆ। DGP ਹੋਰਾਂ ਦਾ ਕਹਿਣਾ ਕਿ ਜਿਹੜੇ ਲੋਕ ਇਹਦੇ ਉੱਤੇ ਦੁਰਵਰਤੋਂ ਦੀ ਗੱਲ ਜਿਹੜੀ ਹੈ ਜੀ ਉਹ ਕਰਦੇ ਆ, ਇਹ ਦੁਰਵਰਤੋਂ ਨਾ ਹੋਵੇ, ਇਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਕੀਤਾ ਜਾਊਗਾ ਕਿ DIG ਰੈਂਕ ਦੇ ਅਧਿਕਾਰੀ ਦੇ ਵੱਲੋਂ ਕਿਸੇ ਕੇਸ ਦਾ ਜਿਹੜਾ ਜੀ ਇਹ ਚੀਰ ਫਾੜ ਕਰਨ ਤੋਂ ਬਾਅਦ ਹੀ ਪਕੋਕਾ ਦੇ ਤਹਿਤ ਮਾਮਲਾ ਦਰਜ ਹੋਊਗਾ। ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਜਿਹੜਾ ਜੀ ਛੇਤੀ ਹੋਣ ਦੇ ਵਿੱਚ ਆ ਜਾਊਗਾ। ਉਹ ਇਹ ਵੀ ਕਹਿੰਦੇ ਆ ਕਿ ਚੋਣਵੇਂ ਕਤਲਾਂ ਦੀ ਗੁੱਥੀ ਸੁਲਝਾਉਣ ਨੂੰ ਸੂਬਾਈ ਪੁਲਿਸ ਦੀਆਂ ਜਿਹੜੀਆਂ ਜੀ ਉਹ ਵੱਡੀਆਂ ਪ੍ਰਾਪਤੀਆਂ ਚੱਲ ਰਹੀਆਂ ਨੇ। ਔਰ ਇਹ ਵੀ ਕਿਹਾ ਗਿਆ DGP ਹੋਰਾਂ ਦੇ ਵੱਲੋਂ ਕਿ NDPS ਐਕਟ ਦੇ ਤਹਿਤ ਜਿਹੜੀ ਗਿਣਤੀ 16 ਦੇ ਵਿੱਚ 59 ਤੋਂ 6 ਸੀਗੀ, ਜਿਹੜੀ ਕਿ ਵੱਧ ਕੇ 12,309 ਹੋ ਗਈ ਆ। ਨਸ਼ੀਲੇ ਜਿਹੜੇ ਪਦਾਰਥ ਨੇ ਉਹਦੀ ਬਰਾਮਦਗੀ ਵਿੱਚ ਵੀ ਵਾਧਾ ਜਿਹੜਾ ਜੀ ਉਹ ਹੋਇਆ। ਇਹ ਦੱਸਣਾ ਕਿ ਜਿਹੜਾ ਪਕੋਕਾ ਆ ਰਿਹਾ ਇਹ ਅਕਾਲੀ ਦਲ ਦੀ ਜਦੋਂ ਸਰਕਾਰ ਸੀਗੀ ਉਹਨਾਂ ਨੇ ਇੰਟਰੋਡਿਊਸ ਜਿਹੜਾ ਜੀ ਉਹ ਕੀਤਾ ਸੀਗਾ। ਉਦੋਂ ਕਾਂਗਰਸ ਨੇ ਇਹਦਾ ਵਿਰੋਧ ਕੀਤਾ, ਆਮ ਆਦਮੀ ਪਾਰਟੀ ਨੇ ਵੀ ਵਿਰੋਧ ਜਿਹੜਾ ਜੀ ਉਹ ਕੀਤਾ ਸੀਗਾ ਕਿ ਇਹ ਵਿਰੋਧੀਆਂ ਨੂੰ ਜਿਹੜਾ ਜੀ ਨਿਸ਼ਾਨੇ ਦੇ ਉੱਤੇ ਰੱਖਣ ਦੇ ਵਾਸਤੇ ਆ ਸਕਦਾ। ਹੁਣ ਜਦੋਂ ਕਾਂਗਰਸ ਦੀ ਸਰਕਾਰ ਆ ਗਈ ਹੈ ਜੀ, ਸੋ ਕਾਂਗਰਸ ਜਿਹੜੀ ਆ ਇਸ ਵੇਲੇ ਉਹਦੀ ਸਰਕਾਰ ਪੱਬਾਂ ਭਾਰ ਹੈ ਕਿ ਇਹ ਪਕੋਕਾ ਜਿਹੜਾ ਜੀ ਉਹ ਲਿਆਂਦਾ ਜਾਵੇ। ਜਿਹੜੇ ਉਦੋਂ ਵਿਰੋਧ ਕਰਦੇ ਸੀਗੇ ਹੁਣ ਉਹ ਹੱਕ 'ਚ ਨੇ, ਜਿਹੜੇ ਹੁਣ ਹੱਕ 'ਚ ਨੇ ਉਹ ਉਦੋਂ ਵਿਰੋਧ ਜਿਹੜਾ ਜੀ ਉਹ ਕਰਦੇ ਸੀਗੇ। ਜਿਹੜਾ ਅਕਾਲੀ ਦਲ ਇਸ ਮਾਮਲੇ ਦੇ ਉੱਤੇ ਚੁੱਪ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਵੀ ਪਕੋਕਾ ਦੇ ਬਾਰੇ ਦੇ ਵਿੱਚ ਕੋਈ ਜਿਹੜਾ ਜੀ ਬਿਆਨ ਵਗੈਰਾ, ਕਿਉਂਕਿ ਵਿਰੋਧੀ ਧਿਰ ਉਹ ਆ, ਕਿਸੇ ਆਗੂ ਦਾ ਨਹੀਂ ਆਇਆ ਜੀ ਇਹਦੇ ਵਿਰੋਧ ਦੇ ਵਿੱਚ, ਉਹ ਵੀ ਇਸ ਮਾਮਲੇ ਦੇ ਉੱਤੇ ਚੁੱਪ ਨੇ। ਸ਼ਾਇਦ ਉਦੋਂ ਵਿਧਾਨ ਸਭਾ ਚੋਣਾਂ ਕਰਕੇ ਜਿਹੜਾ ਜੀ ਉਹ ਰੌਲਾ ਪਾਉਂਦੇ ਸੀਗੇ। ਪਕੋਕਾ ਜਦੋਂ ਆਉਂਦਾ ਜੀ ਇਹਦੇ ਕਰਕੇ ਇਦੋਂ ਪਹਿਲਾਂ ਹੀ ਆਉਣ ਤੋਂ ਪਹਿਲਾਂ ਜਿਹੜਾ ਜੀ ਉਹ ਖਦਸ਼ਾ ਤਾਂ ਪਾਇਆ ਜਾ ਰਿਹਾ ਕਿ ਇਹਦੀ ਦੁਰਵਰਤੋਂ ਵੀ ਹੋ ਸਕਦੀ ਹੈ। ਬਿਲਕੁਲ ਜੀ, ਦੁਰਵਰਤੋਂ ਤਾਂ ਪਹਿਲਾਂ ਕਰਨਗੇ ਉਹ। ਤੇ ਅੱਗੇ ਆਪਾਂ ਟ੍ਰਿਪਲ ਤਲਾਕ ਦੀ ਕਈ ਦਿਨਾਂ ਤੋਂ ਗੱਲ ਕਰਦੇ ਹਾਂ, ਉਹ ਲਮਕ ਗਿਆ। ਬਿਲਕੁਲ ਜੀ, ਐਕਚੁਅਲੀ ਇਹ ਲੱਗਦਾ ਇਹ ਹੈ ਜੀ ਕਿ ਅੱਜ, ਕਿਉਂਕਿ ਲਾਸਟ ਦਿਨ ਹੈ ਜੀ, ਜੇ ਅੱਜ ਇਹਦੇ ਉੱਤੇ ਕੋਈ ਜਿਹੜੀ ਹੈ ਜੀ ਸਹਿਮਤੀ ਨਹੀਂ ਬਣਦੀ ਤਾਂ ਇਹ ਮਾਮਲਾ ਜਿਹੜਾ ਜੀ ਉਹ ਲਮਕਣ ਦੇ ਆਸਾਰ ਜਿਹੜੇ ਆ ਉਹ ਬਣ ਗਏ। ਉਹਦਾ ਰੀਜ਼ਨ ਜਿਹੜਾ ਜੀ ਇਹ ਆ ਕਿ ਲੋਕ ਸਭਾ ਦੇ ਵਿੱਚ ਤਾਂ ਇਹ ਪਾਸ ਹੋ ਗਿਆ ਸੌਖਿਆਂ, ਰਾਜ ਸਭਾ ਦੇ ਵਿੱਚ ਜਿਹੜੀ ਆ ਜੀ ਉਹ ਖੜੋਤ ਜਾਰੀ ਹੈ। ਰਾਜ ਸਭਾ ਦੇ ਵਿੱਚ ਕਾਂਗਰਸ ਤੇ ਉਹਦੀਆਂ ਸਹਿਯੋਗੀ ਪਾਰਟੀਆਂ ਜਿਨ੍ਹਾਂ ਦੀ ਗਿਣਤੀ 18 ਦੇ ਕਰੀਬ ਹੈ, ਇਹਦੇ ਵਿੱਚ ਇੱਕ ਪਾਰਟੀ ਉਹ ਵੀ ਸ਼ਾਮਲ ਹੈ TDP ਤੇਲਗੂ ਦੇਸ਼ਮ ਪਾਰਟੀ, ਜਿਹੜੀ ਕਿ NDA ਦੀ ਸਹਿਯੋਗੀ ਆ ਸੈਂਟਰ ਦੇ ਵਿੱਚ। ਉਹ ਵੀ ਇਹਦਾ ਜਿਹੜਾ ਜੀ ਇਸ ਪੱਖੋਂ ਵਿਰੋਧ ਕਰ ਰਹੀ ਹੈ ਕਿ ਇਹਦੇ ਵਿੱਚ ਕੁਛ ਮੱਦਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਤਰਮੀਮ ਕੀਤੀ ਜਾਣੀ ਚਾਹੀਦੀ ਆ, ਉਹਨਾਂ ਦੇ ਵਿੱਚ ਚੇਂਜ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ, ਜਿਹਦੇ ਕਰਕੇ ਉਹ ਰਾਜ ਸਭਾ ਦੇ ਵਿੱਚ ਵਿਰੋਧ ਕਰ ਰਹੇ। ਰਾਜ ਸਭਾ ਦੇ ਵਿੱਚ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕੋਲੇ ਬਹੁਮਤ ਨੀਗਾ, ਉਹਨੂੰ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਨੇ, ਉਹਨਾਂ ਦਾ ਸਹਿਯੋਗ ਲੈਣਾ ਪੈਣਾ। ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਘੇਰਨ ਦੇ ਯਤਨਾਂ ਦੇ ਵਿੱਚ ਹੈ ਕਾਂਗਰਸ ਨੂੰ ਕਿ ਦੇਖੋ ਜੀ ਇਹ ਅਸੀਂ ਤਾਂ ਮੁਸਲਿਮ ਔਰਤਾਂ ਨੂੰ ਬਚਾਉਣਾ ਚਾਹੁੰਦੇ ਹਾਂ ਟ੍ਰਿਪਲ ਤਲਾਕ ਤੋਂ। ਕਾਂਗਰਸ ਜਿਹੜੀ ਆ ਜੀ ਉਹਨਾਂ ਨੂੰ ਉੱਥੇ ਹੀ ਰਹਿਣ ਦੇਣਾ ਚਾਹੁੰਦੀ ਹੈ, ਜਦੋਂ ਕਿ ਕਾਂਗਰਸ ਇਹ ਕਹਿੰਦੀ ਆ ਕਿਉਂਕਿ ਉਹ ਇਹਦਾ ਕ੍ਰੈਡਿਟ ਨਹੀਂ ਲੈਣ ਦੇਣਾ ਚਾਹੁੰਦੀ ਭਾਰਤੀ ਜਨਤਾ ਪਾਰਟੀ ਨੂੰ ਕਿ ਸਿੱਧਾ ਹੀ ਕ੍ਰੈਡਿਟ ਜਿਹੜਾ ਜੀ ਉਹ ਲੈ ਜਾਵੇ। ਉਹ ਇਹਦੇ ਵਿੱਚ ਕੁਝ ਤਰਮੀਮਾਂ, ਕੁਝ ਸੋਧਾਂ ਜਿਹੜੀਆਂ ਜੀ ਉਹ ਚਾਹੁੰਦੀ ਆ। ਉਹ ਇਹ ਕਹਿੰਦੀ ਆ ਕਿ ਅਸੀਂ ਇਹ ਟ੍ਰਿਪਲ ਤਲਾਕ ਕਾਨੂੰਨ ਦੇ ਵਿਰੋਧ ਦੇ ਵਿੱਚ ਨਹੀਂ, ਪਰ ਮੌਜੂਦਾ ਜਿਸ ਕਿਸਮ ਦਾ ਇਹ ਹੈ ਅਸੀਂ ਹੂਬਹੂ ਇਹਨੂੰ ਜਿਹੜਾ ਜੀ ਉਹ ਪਾਸ ਨਹੀਂ ਹੋਣ ਦੇਵਾਂਗੇ। ਇਹਨੂੰ ਇਹ ਕਿਹਾ ਗਿਆ ਜੀ ਕਿ ਜਿਹੜੀ ਜੁਆਇੰਟ ਕਮੇਟੀ ਆ ਉਹਦੇ ਕੋਲੇ ਭੇਜਿਆ ਜਾਵੇ ਔਰ
ਜਿਹੜੀ ਬੀਜੇਪੀ ਆ ਉਹ ਇਹ ਕਹਿੰਦੀ ਹੈ ਕਿ ਨਹੀਂ, ਇਹਦੇ ਵਾਸਤੇ ਪਹਿਲਾਂ 24 ਘੰਟੇ ਨੋਟਿਸ ਦੇਣਾ ਹੁੰਦਾ, ਤੁਸੀਂ 24 ਘੰਟੇ ਨੋਟਿਸ ਨਹੀਂ ਦਿੱਤਾ। ਉਹ ਵੀ ਕਹਿੰਦੇ ਆ ਕਿ ਜੇ ਤੁਸੀਂ ਰਾਜ ਸਭਾ 'ਚ ਇਹਦਾ ਵਿਰੋਧ ਕਰਨਾ ਸੀ ਤੇ ਫਿਰ ਲੋਕ ਸਭਾ ਦੇ ਵਿੱਚ ਇਹਨੂੰ ਕਿਉਂ ਪਾਸ ਜਿਹੜਾ ਜੀ ਉਹ ਹੋਣ ਦਿੱਤਾ, ਕਿਉਂਕਿ ਇਹ ਅੜੀ ਜਿਹੜੀ ਹੈ ਜੀ ਉਹ ਦੋਨਾਂ ਧਿਰਾਂ ਦੀ ਕਾਇਮ ਹੈ। ਇਹ ਅੜੀ ਤੋਂ ਲੱਗਦਾ ਹੈ ਕਿਉਂਕਿ ਐਡੀ ਛੇਤੀ ਇਹਦਾ ਹੱਲ ਨਹੀਂ ਨਿਕਲਣਾ, ਅੱਜ ਨਿਕਲਣ ਦੇ ਆਸਾਰ ਜਿਹੜੇ ਜੀ ਹੈ ਨਹੀਂ ਗੇ। ਇਟ ਮੀਨਸ ਕਿ ਇਹ ਅਗਲੀ ਜਿਹੜਾ ਹੋਊਗਾ ਸੈਸ਼ਨ ਉਦੋਂ ਤੱਕ ਲਮਕ ਜੂਗਾ ਮਾਮਲਾ। ਜੀ ਜੀ ਬਿਲਕੁਲ, ਤੇ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।